ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਯੋਗ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਟੈਲੀਫੋਨ 'ਤੇ ਫੇਸਬੁੱਕ 'ਤੇ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 21 ਤਰੀਕ ਆ ਅਤੇ ਦਿਨ ਮੰਗਲਵਾਰ ਆ ਅਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਹੋਮ ਆਟੋ ਕਮਰਸ਼ੀਅਲ ਲਿਕਰ ਸਟੋਰ ਗੈਸ ਸਟੇਸ਼ਨ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 4082722500। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਰਾਜਪਾਲ ਸਿੰਘ ਕੁਲਵੰਤ ਸਿੰਘ ਬਰਾੜ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਮੱਖਣ ਸਿੰਘ ਮਾਨ ਵਿਸਕੌਨਸਨ, ਰਜਿੰਦਰ ਸਿੰਘ ਚੌਹਾਨ ਬੇਕਰਸਫੀਲਡ, ਅਮਨਦੀਪ ਸਿੰਘ ਬਰਾੜ ਵਰਜੀਨੀਆ, ਪਵਨ ਸਿੰਘ, ਗੌਰਵ ਸਿੰਘ ਸਹੋਤਾ ਯੂਬਾ ਸਿਟੀ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਜਗਤਾਰ ਸਿੰਘ, ਗੁਲਜ਼ਾਰ ਸਿੰਘ ਔਲਖ ਟਰੱਕਿੰਗ ਫਰੈਜ਼ਨੋ, ਜਸਪੀਰ ਸਿੰਘ ਫੰਟੈਨਾ, ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ, ਜਿਨ੍ਹਾਂ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਕਰੋਨਾ ਵਾਇਰਸ ਨੂੰ ਲੈ ਕੇ ਆਉਣ ਵਾਲਾ ਜਿਹੜਾ ਸਮਾਂ ਆ ਉਹ ਹੋਰ ਵੀ ਖਤਰਨਾਕ ਹੋ ਸਕਦਾ ਹੈ, ਉਸ ਤੋਂ ਪਹਿਲਾਂ ਕਿ ਇਹ ਜਿਹੜਾ ਠੀਕ ਹੋਵੇ। ਸੋ ਅਪ੍ਰੈਲ ਦੇ ਵਿੱਚ ਵੀ ਉਹਨਾਂ ਨੇ ਕਿਹਾ ਸੀ ਵੀ ਜਿਹੜਾ ਡੈਥ ਰੇਟ ਆ ਉਹ ਅਤੇ ਕਰੋਨਾ ਵਾਇਰਸ ਦੇ ਪੋਜ਼ੀਟਿਵ ਪੇਸ਼ੈਂਟਸ ਦੀ ਗਿਣਤੀ ਵੱਧ ਸਕਦੀ ਹੈਗੀ ਆ। ਸੋ ਉਹਨਾਂ ਇਕੱਲਿਆਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ, ਉਹਨਾਂ ਦੇ ਨਾਲ ਕੋਈ ਵੀ ਹੈਲਥ ਦਾ ਆਫੀਸ਼ੀਅਲ ਜਾਂ ਡਾਕਟਰ ਫੌਸੀ ਕੋਈ ਵੀ ਉਹਨਾਂ ਦੇ ਨਾਲ ਨਹੀਂ ਸੀਗੇ। ਜੀ ਬਿਲਕੁਲ। ਸੋ ਅੱਜ ਅਮਰੀਕਾ ਦੇ ਵਿੱਚ 50 ਦਿਨਾਂ ਬਾਅਦ ਇੱਕ ਵਾਰੀ ਫਿਰ 1000 ਤੋਂ ਵੱਧ ਮੌਤਾਂ ਜਿਹੜੀਆਂ ਉਹ ਅੰਕਿਤ ਕੀਤੀਆਂ ਗਈਆਂ। ਜੂਨ ਦੇ ਜਿਹੜੇ ਜੀ ਸ਼ੁਰੂਆਤੀ ਦਿਨਾਂ 'ਚ ਇੱਦਾਂ ਜਿਹੜਾ ਉਹ ਪਹਿਲੋਂ ਦੇਖਿਆ ਗਿਆ ਸੀ ਅਤੇ ਹੁਣ ਜੁਲਾਈ ਦੇ ਅਖੀਰ ਦੇ ਵਿੱਚ ਇਹ ਚੀਜ਼ ਜਿਹੜੀ ਉਹ ਸਾਹਮਣੇ ਆਈ ਆ। ਇੱਕ ਟਾਈਮ ਦੇ ਉੱਤੇ ਅਮਰੀਕਾ ਦੇ ਵਿੱਚ 2000 ਤੱਕ ਮੌਤਾਂ ਵੀ ਜਿਹੜੀਆਂ ਉਹ ਅੰਕਿਤ ਕੀਤੀਆਂ ਜਾ ਰਹੀਆਂ ਸੀ ਰੋਜ਼ਾਨਾ। ਉਸ ਤੋਂ ਬਾਅਦ ਦੇ ਵਿੱਚ ਇਹ ਆંકੜਾ ਘਟ ਕੇ 600, 500, ਕਈ ਕਿਸੇ ਦਿਨ 400 ਤੇ ਵੀ ਜਿਹੜਾ ਹੋ ਰਿਹਾ ਸੀ। ਪਰ ਹੁਣ ਮੁੜ ਕੇ ਦੁਬਾਰਾ ਕਰੋਨਾ ਵਾਇਰਸ ਦੇ ਕੇਸ ਵਧਣ ਤੋਂ ਬਾਅਦ 'ਚ ਇਹ ਮੁੜ ਦੁਬਾਰਾ ਆંકੜਾ ਜਿਹੜਾ ਆ ਤਾਂ ਵੱਲ ਨੂੰ ਵੱਧ ਰਿਹਾ ਆ। ਅਤੇ ਜਿੱਦਾਂ ਲਗਾਤਾਰ ਨੰਬਰ ਆਫ ਕੇਸਿਸ ਵੱਧ ਰਹੇ ਆ, ਹਸਪਤਾਲ ਦੇ ਵਿੱਚ ਲੋਕ ਉਹ ਵੱਧ ਦਾਖਲ ਹੋ ਰਹੇ ਆ ਅਤੇ ਮੌਤ ਦੇ ਆંકੜੇ ਵੀ ਜਿਹੜੇ ਵਧਣ ਦੀ ਸੰਭਾਵਨਾ ਹੋਰ ਜਤਾਈ ਜਿਹੜੀ ਉਹ ਜਾ ਰਹੀ ਆ। ਸੋ ਇਹ ਤਾਂ ਹੁਣ ਅੱਗੇ ਤਾਂ ਦੇਖਣ ਵਾਲੀ ਗੱਲ ਰਹੂਗੀ ਜਿਹੜਾ ਉਹ ਕੀ ਬਣੂਗਾ। ਉੱਧਰ ਆਲਰੇਡੀ CDC ਨੂੰ ਜਿਹੜਾ ਪਹਿਲੋਂ ਆંકੜੇ ਘੱਲੇ ਜਾਂਦੇ ਸੀਗੇ, ਹੁਣ ਅਮਰੀਕਾ ਦੇ ਵਿੱਚ ਕਹਿੰਦੇ ਅੱਧੇ ਤੋਂ ਵੱਧ ਜਿਹੜੇ ਹਸਪਤਾਲ ਆ ਉਹ ਹੁਣ ਡਾਇਰੈਕਟਲੀ ਡਿਪਾਰਟਮੈਂਟ ਆਫ ਜਿਹੜੀ ਹਿਊਮਨ ਹੈਲਥ ਸਰਵਿਸਿਜ਼ ਆ ਉਹਨਾਂ ਨੂੰ ਜਿਹੜੇ ਆંકੜੇ ਆ ਉਹ ਘੱਲਣਗੇ। ਅਤੇ ਬਹੁਤ ਸਾਰੇ ਹਸਪਤਾਲ ਵਾਲੇ ਇਸ ਗੱਲੋਂ ਵੀ ਜਿਹੜੇ ਉਹ ਨਿਰਾਸ਼ ਨੇ ਅਤੇ ਨਾਰਾਜ਼ ਵੀ ਨੇ, ਕਹਿੰਦੇ ਵੀ ਸਾਨੂੰ ਤਿਆਰੀ ਕਰਨ ਦਾ ਵੀ ਮੌਕਾ ਜਿਹੜਾ ਉਹ ਨਹੀਂ ਮਿਲਿਆ, ਕਿਉਂਕਿ ਹੁਣ ਨਵਾਂ ਸਿਸਟਮ ਇੱਕ ਵਾਰੀ ਜਿਹੜਾ ਦੁਬਾਰਾ ਸਿੱਖਣਾ ਉਹ ਵੀ ਕਈ ਦੀ ਜਿਹੜੀਆਂ ਮੁਸ਼ਕਿਲਾਂ ਜਿਹੜੀਆਂ ਉਹ ਸਾਹਮਣੇ ਕਰਦਾ ਆ। ਹੋ ਸਕਦਾ ਵੀ ਆંકੜਿਆਂ ਦੇ ਵਿੱਚ ਥੋੜ੍ਹੀ ਬਹੁਤਾ ਜਿਹੜੀ ਊਣਤਾਈ ਆ ਉਹ ਰਹਿ ਜਾਵੇ। ਸੋ ਇਹ ਚੀਜ਼ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਆ। ਨਵੇਂ ਡਾਟੇ ਦੇ ਉੱਤੇ CDC ਨੇ ਇੱਕ ਹੋਰ ਸੰਭਾਵਨਾ ਪ੍ਰਗਟਾਈ। ਉਹ ਕਹਿੰਦੇ ਵੀ ਜਿਹੜਾ ਐਕਚੁਅਲ ਨੰਬਰ ਆ ਉਹ 10 ਗੁਣਾ ਵੱਧ ਹੋ ਸਕਦਾ ਆ ਜਿਹੜੀਆਂ ਇਸ ਟਾਈਮ ਕਰੋਨਾ ਵਾਇਰਸ ਇਨਫੈਕਸ਼ਨ ਜਿਹੜੀਆਂ ਉਹ ਦੱਸੀਆਂ ਜਾ ਰਹੀਆਂ ਨੇ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਜਿਹੜੀਆਂ ਇਹ ਕਰੋਨਾ ਵਾਇਰਸ ਹੋ ਕੇ ਹੋ ਸਕਦਾ ਹਟ ਵੀ ਗਿਆ ਹੋਵੇ, ਉਹ ਐਂਟੀਬਾਡੀ ਟੈਸਟ ਤੋਂ ਬਾਅਦ ਦੇ ਵਿੱਚ ਹੀ ਕਹਿੰਦੇ ਉਹ ਪਤਾ ਲੱਗ ਸਕਦਾ ਆ। ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਗਵਰਨਰ ਗੈਬਨ ਨਿਊਸਮ ਨੇ ਕੁਛ ਕੁ ਕੰਡੀਸ਼ਨਾਂ ਜਿਹੜੀਆਂ ਕੰਮ ਦੇ ਉੱਤੇ ਉਹਨਾਂ ਨੂੰ ਰਿਲੈਕਸ ਕੀਤਾ ਹੈਗਾ, ਘਟਾਇਆ ਹੈਗਾ ਆ। ਖਾਸ ਕਰਕੇ ਜਿਹੜੇ ਵਾਲ ਕੱਟਣ ਵਾਲੇ ਹੈਗੇ ਉਹ ਕਹਿੰਦੇ ਵੀ ਉਹ ਬਾਹਰ ਕੱਟ ਸਕਦੇ ਹੈਗੇ ਆ ਆਪਣੇ ਜਿਹੜੀ ਵੀ ਉਹਨਾਂ ਦੀ ਰੀਟੇਲ ਸਪੇਸ ਹੈਗੀ ਆ। ਅਤੇ ਨਾਲ ਦੀ ਨਾਲ ਉਹਨਾਂ ਨੇ ਨਵੇਂ ਟੈਸਟਿੰਗ ਮੈਥਡ ਜਿਹੜੇ ਆ ਉਹ ਵੀ ਜਾਰੀ ਕੀਤੇ ਹੈਗੇ ਆ। ਟੈਸਟਿੰਗ ਦੀ ਜਿਹੜੀ ਗਿਣਤੀ ਆ ਕੈਲੀਫੋਰਨੀਆ ਦੇ ਵਿੱਚ ਕਾਫੀ ਵਧਾਈ ਆ। ਜੇ ਕੈਲੀਫੋਰਨੀਆ ਦਾ ਦੱਸਦੇ ਜਾਈਏ, ਕਹਿੰਦੇ ਵੀ ਸੋਮਵਾਰ ਨੂੰ ਜਿਹੜੇ ਆ 6847 ਨਵੇਂ ਕੇਸ ਕਰੋਨਾ ਵਾਇਰਸ ਨਾਲ ਪੋਜ਼ੀਟਿਵ ਪਾਏ ਗਏ ਆ। 14 ਦਿਨਾਂ ਦੀ ਜੇ ਐਵਰੇਜ ਦੇਖੀ ਜਾਵੇ 9911 ਕੇਸ ਬਣਦੀ ਹੈਗੀ ਆ, ਜਿਹੜੀ ਕਿ ਕਾਫੀ ਵੱਡੀ ਆ। ਅਤੇ ਟੈਸਟ ਪੋਜ਼ੀਟਿਵਿਟੀ ਕਹਿੰਦੇ 7.4% ਚੱਲ ਰਹੀ ਹੈਗੀ ਕੈਲੀਫੋਰਨੀਆ ਦੇ ਵਿੱਚ ਡੂਰਿੰਗ ਦਾ ਪਿਛਲੇ 14 ਦਿਨਾਂ ਦੇ ਵਿੱਚ। ਅਤੇ ਐਵਰੇਜ ਕੈਲੀਫੋਰਨੀਆ ਦੇ ਵਿੱਚ 1,24,000 ਟੈਸਟ ਹਰ ਰੋਜ਼ ਹੋ ਰਿਹਾ ਹੈਗਾ।
ਸਕੂਲਾਂ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਕਿਹਾ ਵੀ ਫਿਲਹਾਲ ਦੇ ਵਿੱਚ ਕੋਈ ਵੀ ਸਕੂਲ ਨਹੀਂ ਖੁੱਲ੍ਹਣਗੇ, ਸੋ ਵਰਚੁਅਲ ਕਲਾਸਿਸ ਹੀ ਹੋਣਗੀਆਂ, ਚਾਹੇ ਉਹ ਗਵਰਨਮੈਂਟ ਸਕੂਲ ਆ, ਚਾਹੇ ਉਹ ਪ੍ਰਾਈਵੇਟ ਸਕੂਲ ਹੈਗੇ ਆ। ਇਸ ਤਰ੍ਹਾਂ ਜਿਹੜੀ ਆ ਕੈਲੀਫੋਰਨੀਆ ਦੇ ਵਿੱਚ ਕਰੋਨਾ ਵਾਇਰਸ ਦੇ ਪੀੜਤ ਲੋਕਾਂ ਦੀ ਗਿਣਤੀ ਕਾਫੀ ਵੱਧਦੀ ਜਾ ਰਹੀ ਆ ਪਿਛਲੇ 2-3 ਹਫ਼ਤਿਆਂ ਤੋਂ। ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਵਾਰੀ ਫਿਰ ਰਾਸ਼ਟਰਪਤੀ ਟਰੰਪ ਨੇ ਮਾਸਕ ਪਾਉਣ ਨੂੰ ਤਰਜੀਹ ਜਿਹੜੀ ਉਹ ਦਿੱਤੀ ਆ। ਇਹ ਬੜੀ ਦੇਰੀ ਦੇ ਨਾਲ ਇਹਨਾਂ ਨੂੰ ਇਸ ਚੀਜ਼ ਜਿਹੜੀ ਉਹ ਸਮਝ ਆ ਰਹੀ ਆ। ਇਹਨਾਂ ਦੇ ਪਿੱਛੇ ਲੱਗ ਕੇ ਬਹੁਤ ਸਾਰੇ ਲੋਕ ਇਸ ਚੀਜ਼ ਨੂੰ, ਮਾਸਕ ਪਾਉਣ ਨੂੰ, ਆਪਣੀ ਆਜ਼ਾਦੀ ਦੇ ਉੱਤੇ ਚੋਟ ਦੇ ਵਜੋਂ, ਸੱਟ ਦੇ ਵਜੋਂ ਜਿਹੜੇ ਵੀ ਉਹ ਦੇਖ ਰਹੇ ਸੀਗੇ। ਅਤੇ ਅੱਜ ਵੀ ਇਸ ਦੇ ਜਿਹੜੀ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਮਾਸਕ ਪਾਉਣ ਦੀ ਇੱਕ ਹਿਸਾਬ ਦੇ ਨਾਲ ਗੁਜ਼ਾਰਿਸ਼ ਕੀਤੀ ਹੈ। ਚਲੋ ਦੇਰ ਹੈ ਦਰੁਸਤ ਹੈ। ਹੋਪਫੁਲੀ ਇਹਨਾਂ ਨੂੰ ਦੇਖ ਕੇ ਬਾਕੀ ਲੋਕ ਜਿਹੜੇ ਆ ਉਹ ਵੀ ਜਿਹੜੇ ਇਹਨਾਂ ਨੂੰ ਮਾਸਕ ਪਾਉਣ, ਜਿਹਦੇ ਨਾਲ ਐਟਲੀਸਟ ਜਿਹੜਾ ਕਰੋਨਾ ਵਾਇਰਸ ਫੈਲਣ ਦਾ ਜਿਹੜੀ ਸਪੀਡ ਆ ਉਸ ਨੂੰ ਇੱਕ ਹਿਸਾਬ ਦੇ ਨਾਲ ਘਟਾਇਆ ਜਾ ਸਕਦਾ ਹੈ। ਹੁਣ ਤੱਕ 1,38,000 ਤੋਂ ਵੱਧ, ਕਈ ਥਾਵਾਂ 'ਤੇ 1,40,000 ਵੀ ਆਂਕੜਾ ਜਿਹੜਾ ਦੱਸਿਆ ਜਾ ਰਿਹਾ, ਜਿਸ ਦੇ ਵਿੱਚ ਕਰੋਨਾ ਵਾਇਰਸ ਦੇ ਕਰਕੇ ਜਿਹੜੇ ਲੋਕ ਆ ਉਹ ਮਰ ਚੁੱਕੇ ਹੋਏ ਨੇ। ਉੱਧਰ ਹਰਜੋਤ ਸਿੰਘ ਜੀ, ਜਿਹੜਾ ਰਿਲੀਫ ਪੈਕੇਜ ਆ ਉਸ ਨੂੰ ਲੈ ਕੇ ਜਿਹੜੀ GOP ਹੈਗੀ ਆ, ਰਿਪਬਲਿਕਨ ਪਾਰਟੀ ਆ, ਉਹ ਆਪੋ ਪਾਰਟ ਦਾ, ਆਪੋ ਦਾ ਜਿਹੜਾ ਉਹ ਸਾਹਮਣਾ ਉਹਨਾਂ ਨੂੰ ਕਰਨਾ ਪੈ ਰਿਹਾ ਆ। ਇਸ ਟਾਈਮ GOP ਦੇ ਬਹੁਤ ਸਾਰੇ ਜਿਹੜੇ ਸੈਨੇਟਰ ਜਿਹੜੇ ਰੀ-ਇਲੈਕਸ਼ਨ ਦੇ ਲਈ ਵੀ ਆ ਅਤੇ ਜਿਹੜੇ ਚਿਰ ਤੋਂ ਵੀ ਜਿਹੜੇ ਉਹ ਹੈਗੇ ਨੇ, ਉਹਨਾਂ ਦੀ ਆਪਸ ਦੇ ਵਿੱਚ ਰਾਏ ਜਿਹੜੀ ਆ ਉਹ ਨਹੀਂ ਬਣ ਰਹੀ ਹੈਗੀ। ਇਸ ਦੇ ਉੱਤੇ ਜਿਹੜੇ ਸੈਨੇਟਰ ਜਿਹੜੇ ਹੈਗੇ ਨੇ ਟੈਡ ਕਰੂਜ਼, ਉਹਨਾਂ ਨੇ ਇਹ ਕਿਹਾ, ਵਟ ਦਾ ਹੈਲ ਆਰ ਵੀ ਡੂਇੰਗ। ਇਹ ਜਦੋਂ ਵਾਈਟ ਹਾਊਸ ਅਫੀਸ਼ੀਅਲਸ ਨੂੰ ਜਿਹੜਾ ਇੱਕ ਹਿਸਾਬ ਦੇ ਨਾਲ ਉਹਨਾਂ ਨੇ ਪੁੱਛਿਆ, ਜਦੋਂ GOP ਦੇ ਕੋਲੀਗਸ ਅਤੇ ਵਾਈਟ ਹਾਊਸ ਦੇ ਅਫੀਸ਼ੀਅਲਸ ਆ ਮਿਲ ਕੇ ਜਿਹੜੀ ਆ ਉਹ ਲੰਚ ਦੀ ਪਲੈਨਿੰਗ ਆ ਕਰ ਰਹੇ ਸੀਗੇ। ਸੋ ਇਸ ਟਾਈਮ ਇਹ ਇਹਨਾਂ ਦੀ ਮੱਤ ਜਿਹੜੀ ਉਹ ਨਹੀਂ ਹਰਜੋਤ ਸਿੰਘ ਜੀ ਮਿਲ ਰਹੀ ਇੱਕ ਥਾਂ ਦੇ ਉੱਤੇ ਵੀ ਅਨਇੰਪਲੋਇਮੈਂਟ ਦੇ ਬੈਨੀਫਿਟਸ ਨੂੰ ਜੇ ਐਕਸਪੈਂਡ ਕਰਨਾ ਹੈ ਉਹ ਕਿੱਦਾਂ ਹੋਣਾ ਆ, ਅਤੇ ਕੀ ਜਿਹੜੇ ਪੈਰਾਮੀਟਰਸ ਜਿਹੜੇ ਉਹ ਰੱਖੇ ਜਾਣਗੇ। ਰਾਸ਼ਟਰਪਤੀ ਟਰੰਪ ਅਤੇ ਮਿਚ ਮਕੌਨਲ ਆ, ਉਹਨਾਂ ਨੇ ਇਸ ਚੀਜ਼ ਦੇ ਉੱਤੇ ਵੱਡੀ ਤਰਜੀਹ ਦਿੱਤੀ ਆ ਵੀ ਪੇਰੋਲ ਟੈਕਸ ਜਿਹੜਾ ਆ ਉਹ ਉਸ ਦੇ ਵਿੱਚ ਘਟਾਇਆ ਜਾਵੇ। ਕਹਿੰਦੇ ਤਾਂ ਹੀ ਉਸ ਚੀਜ਼ ਨੂੰ ਜਿਹੜਾ ਕਿਤੇ ਨਾ ਕਿਤੇ ਮੈਂ ਪਾਸ ਕਰੂੰਗਾ। ਲੋਕਾਂ ਕੋਲ ਜੋਬ ਨਹੀਂ ਹੈਗੀ ਅਤੇ ਪੇਰੋਲ ਟੈਕਸ ਕੱਟ ਕਰਕੇ ਕਿਹਨੂੰ ਫਾਇਦਾ ਜਿਹੜਾ ਉਹ ਹੋਣ ਜਾ ਰਿਹਾ ਹੈ। ਸੋ ਇਹ ਆਈ ਥਿੰਕ ਕਿਤੇ ਨਾ ਕਿਤੇ ਇਹ ਜਿਹੜੀ ਚੀਜ਼ ਨੂੰ ਹੋਰ ਤਰੀਕੇ ਦੇ ਨਾਲ ਜਿਹੜੇ ਵਰਤਣ ਦੀ ਕੋਸ਼ਿਸ਼ ਦੇ ਵਿੱਚ ਜਿਹੜੇ ਮਿਚ ਮਕੌਨਲ ਸ਼ਾਇਦ ਲੱਗੇ ਹੋਏ ਨੇ, ਅਤੇ ਇਹ ਇਹਨਾਂ ਦੇ ਲਈ ਜਿਹੜੇ ਸਿਆਸੀ ਤੌਰ ਦੇ ਉੱਤੇ ਵੀ ਜਿਹੜਾ ਉਹ ਖਤਰਨਾਕ ਸਾਬਤ ਹੋ ਸਕਦਾ ਹੈ। ਅਗਲੀ ਖਬਰ ਵੱਲ ਚਲੀਏ। US ਦੇ ਸੈਕਟਰੀ ਆਫ ਸਟੇਟ ਜਿਹੜੇ ਮਾਈਕ ਪੋਂਪੀਓ ਆ, ਉਹਨਾਂ ਨੇ ਇੱਕ ਸੁਜੈਸ਼ਨ ਦਿੱਤਾ ਹੈ ਵੀ ਸਾਨੂੰ ਸਾਰਿਆਂ ਨੂੰ ਗਲੋਬਲ ਕੋਲੀਸ਼ਨ ਜਿਹੜੀ ਆ ਬਣਾਉਣੀ ਚਾਹੀਦੀ ਆ ਚਾਈਨਾ ਦੇ ਅਗੇਂਸਟ। ਖਾਸ ਕਰਕੇ ਉਹਨਾਂ ਨੇ ਕਰੋਨਾ ਵਾਇਰਸ ਨੂੰ ਲੈ ਕੇ ਜਿਹੜਾ ਇੰਨਾ ਐਕਸਪਲੋਇਟ ਕੀਤਾ। US ਅਤੇ UK ਸਪੈਸ਼ਲ ਰਿਲੇਸ਼ਨਸ਼ਿਪ ਕਹਿੰਦੇ ਵੀ ਚਾਈਨਾ ਨੂੰ ਜਿਹੜਾ ਉਹਦਾ ਵਿਰੋਧ ਕਰਨ ਦੇ ਲਈ ਰੱਖ ਰਿਹਾ ਹੈਗਾ। ਅੱਜ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਜਿਹੜੇ ਆ ਉਹ ਬ੍ਰਿਟਿਸ਼ ਸੈਕਟਰੀ ਨੂੰ ਵੀ ਮਿਲੇ, ਡੋਮਿਨਿਕ ਰੈਬ ਨੂੰ, ਅਤੇ ਉੱਥੇ ਉਹਨਾਂ ਨੇ ਡਿਸਕਸ ਕੀਤਾ ਵੀ ਇਹਦੇ ਨਾਲ ਜਿਹੜਾ ਆ ਵੀ ਬਹੁਤ ਜ਼ਿਆਦਾ ਅਸਰ ਪਿਆ ਹੈਗਾ। ਅਤੇ ਇਸੇ ਤਰ੍ਹਾਂ US ਅਤੇ ਇੰਡੀਆ ਦੀ ਜਿਹੜੀ ਨੇਵੀ ਆ ਉਹ ਜੁਆਇੰਟ ਮਿਲਟਰੀ ਆਪਰੇਸ਼ਨ ਕਰ ਰਹੇ ਹੈਗੇ ਆ, ਜਦੋਂ ਕਿ ਚਾਈਨਾ ਦੀ ਜਿਹੜੀ ਆ ਕਨਫਰੰਟੇਸ਼ਨ ਇੰਡੀਆ ਦੇ ਨਾਲ ਚੱਲ ਰਹੀ ਹੈਗੀ ਆ। ਜੀ, ਅੱਜ ਵਾਲਮਾਰਟ ਨੇ ਕਿਹਾ ਵੀ ਉਹ ਆਉਣ ਇਸ ਸਾਲ ਦੀ ਜਿਹੜੀ ਥੈਂਕਸ ਗਿਵਿੰਗ ਵਾਲੇ ਦਿਨ ਆਪਣੇ ਸਟੋਰ ਜਿਹੜੇ ਆ ਉਹ ਬੰਦ ਰੱਖਣਗੇ, ਅਤੇ ਉਹਨਾਂ ਨੇ ਆਪਣੇ ਵਰਕਰਸ ਨੂੰ ਇੱਕ ਵਾਰੀ ਫੇਰ ਕੈਸ਼ ਬੋਨਸਿਸ ਦੇਣ ਦੀ ਜਿਹੜੀ ਗੱਲ ਆ ਉਹ ਆਖੀ ਆ। ਕਹਿੰਦੇ ਵੀ $438 ਮਿਲੀਅਨ ਤੱਕ ਜਿਹੜੇ ਕੈਸ਼ ਬੋਨਸਿਸ ਆਪਣੇ ਵਰਕਰਸ ਨੂੰ ਉਹ ਦੇਣ ਜਾ ਰਹੇ ਆ। ਅਤੇ ਇਸ ਕਰੋਨਾ ਵਾਇਰਸ ਪੈਂਡੈਮਿਕ ਦੇ ਦੌਰਾਨ ਜਿਹੜੇ ਲੋਕਾਂ ਨੇ ਉੱਥੇ ਕੰਮ ਕੀਤਾ ਹੈਗਾ ਆ। ਸੋ ਆਲਰੇਡੀ ਇਹਨਾਂ ਨੇ ਵੀ, ਅਤੇ ਹੋਰ ਬਹੁਤ ਸਾਰੀਆਂ ਹੁਣ ਕੰਪਨੀਆਂ ਨੇ ਜਿਹੜੇ ਰੀਟੇਲ ਸਟੋਰ ਬਾਰੇ ਆ, ਉਹਨਾਂ ਨੇ ਆਖਿਆ ਵੀ ਜਿਹੜੇ ਵੀ ਕਸਟਮਰ ਉੱਥੇ ਆਉਣ ਉਹ ਹੁਣ ਮਾਸਕ ਪਾ ਕੇ ਹੀ ਅੰਦਰ ਐਂਟਰ ਕਰ ਸਕਦੇ ਨੇ। ਅੱਜ ਜਿਹੜਾ ਆਪਾਂ ਸਵੇਰੇ ਵੀ ਜਿਹੜੀ ਖਬਰ ਕੀਤੀ ਸੀ, US ਨੇ ਜਿਹੜੇ ਚੀਨੀ ਸਰਕਾਰ ਦੇ ਉੱਤੇ ਜਿਹੜੇ ਇਹ ਦੋਸ਼ ਲਾਏ ਨੇ ਵੀ ਉਹਨਾਂ ਦੇ ਦੁਆਰਾ ਜਿਹੜੇ ਕ੍ਰਿਮੀਨਲ ਹੈਕਰਸ ਹੈਗੇ ਆ, ਵੀ ਚਾਈਨੀਜ਼ ਗੌਰਮੈਂਟ ਦੇ ਥਾਪੜੇ ਦੇ ਨਾਲ ਹੀ ਉਹਨਾਂ ਨੇ ਬਹੁਤ ਸਾਰੀਆਂ ਬਾਇਓਟੈਕ ਕੰਪਨੀਆਂ ਜਿਹੜੀਆਂ ਅਮਰੀਕਾ ਦੇ ਵਿੱਚ ਹੈਗੀਆਂ ਆ, ਉਹਨਾਂ ਨੂੰ ਹੈਕ ਕਰਕੇ ਉਹਨਾਂ ਦਾ ਡਾਟਾ ਚੋਰੀ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਹੈ, ਜਿਸ ਦੇ ਵਿੱਚ ਕਰੋਨਾ ਵਾਇਰਸ ਵੈਕਸੀਨਸ ਅਤੇ ਉਹਨਾਂ ਦੇ ਟਰੀਟਮੈਂਟ ਦੀ ਇਨਫੋਰਮੇਸ਼ਨ ਜਿਹੜੀ ਆ ਉਹ ਸ਼ਾਮਲ ਹੈਗੀ ਸੀਗੀ। ਇਸ ਮਾਮਲੇ ਦੇ ਵਿੱਚ ਜਿਹੜੇ 2 ਜਣੇ ਇੰਡਾਈਟ ਕੀਤੇ ਆ, ਉਹ ਇਨਫੈਕਟ ਜਿਹੜਾ ਹਰਜੋਤ ਸਿੰਘ ਜੀ ਮੈਂ ਸਵੇਰੇ ਕਿਹਾ ਗਿਆ ਸ਼ਾਇਦ ਗ੍ਰਿਫਤਾਰ ਹਿਰਾਸਤ 'ਚ ਲਏ ਜਾਂ ਨਹੀਂ, ਉਹ ਚਾਈਨਾ ਦੇ ਵਿੱਚ ਹੀ ਜਿਹੜੇ ਮੌਜੂਦ ਨੇ, ਪਰ ਉਹਨਾਂ ਨੂੰ
ਉਹਨਾਂ ਦਾ ਨਾਮ ਜਿਹੜਾ ਆ ਇਸ ਇੰਡਾਈਟਮੈਂਟ ਦੇ ਵਿੱਚ ਜਿਹੜਾ ਉਹ ਸ਼ਾਮਿਲ ਕੀਤਾ ਗਿਆ ਹੋਇਆ ਵੀ ਉਹਨਾਂ ਨੂੰ ਵੀ ਚੀਨੀ ਸਰਕਾਰ ਦਾ ਕਿਤੇ ਨਾ ਕਿਤੇ ਥਾਪੜਾ ਪ੍ਰਾਪਤ ਸੀ, ਉਹਨਾਂ ਦੀ ਸ਼ਹਿ ਦੇ ਉੱਤੇ ਹੀ ਇਹ ਸਾਰਾ ਕੁਝ ਕਰ ਰਹੇ ਸੀ। ਅਗਲੀ ਖਬਰ ਨਿਊ ਜਰਸੀ ਤੋਂ ਆ ਰਹੀ ਹੈ। ਨਿਊ ਜਰਸੀ ਸਟੇਟ ਨੇ ਅੱਜ ਕੁਆਰੰਟੀਨ ਨੂੰ ਲੈ ਕੇ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਹੈ। 31 ਸਟੇਟਾਂ ਤੋਂ ਜਿਹੜੇ ਵੀ ਲੋਕ ਨਿਊ ਜਰਸੀ ਨੂੰ ਵਿਜ਼ਿਟ ਕਰਨ ਜਾਣਗੇ ਜਾਂ ਨਿਊ ਜਰਸੀ ਦੇ ਹੀ ਰੈਜ਼ੀਡੈਂਟ ਵਾਪਸ ਆਪਣੀ ਸਟੇਟ ਦੇ ਵਿੱਚ ਜਾਣਗੇ, ਉਹਨਾਂ ਨੂੰ 14 ਦਿਨਾਂ ਦੇ ਲਈ ਆਪਣੇ ਘਰ ਦੇ ਵਿੱਚ ਰਹਿਣਾ ਪਊਗਾ। ਸੋ 31 ਸਟੇਟਾਂ ਜਿਹੜੀਆਂ ਉਹਨੇ ਐਡ ਕੀਤੀਆਂ, ਉਹਨਾਂ ਦੇ ਵਿੱਚ ਅਲਾਸਕਾ, ਡੈਲਵੇਅਰ, ਇੰਡੀਆਨਾ, ਮੈਰੀਲੈਂਡ, ਮਿਜ਼ੂਰੀ, ਮੋਂਟਾਨਾ, ਨਾਰਥ ਡਕੋਟਾ, ਕੈਲੀਫੋਰਨੀਆ, ਸੋ ਇੱਦਾਂ ਦੀਆਂ ਸਟੇਟਸ ਹੈਗੀਆਂ। ਸੋ ਹੁਣ ਨਿਊ ਜਰਸੀ ਅਤੇ ਨਿਊਯਾਰਕ ਜਿਹੜੇ ਆ ਉਹ ਟਰਾਈ ਕਰ ਰਹੇ ਆ ਵੀ ਸਾਡੇ ਜਿਹੜੇ ਕੇਸਾਂ ਦੀ ਗਿਣਤੀ ਨਾ ਵਧੇ। ਜੀ ਇੱਧਰ ਹਰਜੋਤ ਸਿੰਘ ਜੀ, ਅਮੈਰੀਕਾਜ਼ ਨਾਰਥ ਅਤੇ ਜਿਹੜੇ ਸਾਊਥ ਅਮੈਰੀਕਾਜ਼ ਕੈਨੇਡਾ ਵਾਲੇ ਥੋੜ੍ਹੇ ਬਚਾਅ ਦੇ ਵਿੱਚ ਆ, ਪਰ ਉਹਨਾਂ ਤੋਂ ਆਪਾਂ ਕਹਿ ਲਓ ਵੀ ਸਾਰੇ ਹੀ ਸਾਊਥ ਦੇ ਵਿੱਚ USA ਵੀ, ਮੈਕਸੀਕੋ ਵੀ, ਬ੍ਰਾਜ਼ੀਲ ਵੀ, ਲੈਟਿਨ ਅਮੈਰੀਕਾ ਦੇ ਹੋਰ ਵੀ ਬਹੁਤ ਸਾਰੇ ਮੁਲਕ ਆ, ਉੱਥੇ ਲਗਾਤਾਰ ਕਰੋਨਾ ਵਾਇਰਸ ਕੋਵਿਡ-19 ਆ ਬੜੀ ਤੇਜ਼ ਰਫ਼ਤਾਰ ਦੇ ਨਾਲ ਫੈਲ ਰਿਹਾ ਆ। WHO ਨੇ ਅੱਜ ਇਹ ਕਿਹਾ ਆ ਵੀ ਇਸ ਟਾਈਮ ਵਾਇਰਸ ਦੇ ਉੱਥੇ ਸਲੋ ਡਾਊਨ ਹੋਣ ਦੇ ਇਹਨਾਂ ਸਾਰੇ ਹੀ ਲੈਟਿਨ ਅਮੈਰੀਕਾ, ਸੈਂਟਰਲ ਅਮੈਰੀਕਾ ਅਤੇ USA ਦੇ ਵਿੱਚ ਜਿਹੜੇ ਉਹ ਘਟਣ ਦੇ ਘੱਟ ਚਾਂਸ ਜਿਹੜੇ ਉਹ ਲੱਗ ਰਹੇ ਆ। ਸਲੋ ਡਾਊਨ ਜਿਹੜਾ ਉਹ ਨਹੀਂ ਹੋ ਰਿਹਾ ਹੈਗਾ। ਬ੍ਰਾਜ਼ੀਲ ਦੇ ਵਿੱਚ ਵੀ ਹਰਜੋਤ ਸਿੰਘ ਜੀ ਕਾਫੀ ਜ਼ਿਆਦਾ ਮਿਲੀਅਨਸ ਦੇ ਵਿੱਚ ਕੇਸ ਜਿਹੜੇ ਇਸ ਟਾਈਮ ਉਹ ਪਹੁੰਚ ਚੁੱਕੇ ਆ। ਕਹਿੰਦੇ ਪਿਛਲੇ ਇੱਕ ਹਫ਼ਤੇ ਦੇ ਵਿੱਚ ਇਹਨਾਂ ਸਾਰੇ ਇਲਾਕਿਆਂ ਦੇ ਵਿੱਚ 9 ਲੱਖ ਨਵੇਂ ਕੇਸ ਜਿਹੜੇ ਉਹ ਆਏ ਆ ਅਤੇ 22,000 ਮੌਤਾਂ ਜਿਹੜੀਆਂ ਇੱਕ ਹਫ਼ਤੇ ਦੇ ਦੌਰਾਨ ਇਹ ਹੋਈਆਂ ਆ। ਇਹਦੇ ਵਿੱਚ 3 ਮੇਜਰ ਮੁਲਕ ਜਿਹੜੇ ਬ੍ਰਾਜ਼ੀਲ, USA ਅਤੇ ਮੈਕਸੀਕੋ ਸ਼ਾਮਿਲ ਨੇ। ਜੀ ਅਗਲੀ ਖਬਰ ਕੁਛ ਲੋਕਲ ਚੱਲੀਏ, ਬੇਕਰਸਫੀਲਡ ਤੋਂ ਆ ਰਹੀ ਹੈ। ਬੇਕਰਸਫੀਲਡ ਦੇ ਜਿੰਨੇ ਵੀ ਹਸਪਤਾਲ ਹੈਗੇ 6 ਦੇ ਕਰੀਬ, ਉਹਨਾਂ ਨੇ ਕਹਿੰਦੇ ਵੀ 100 ਦੀ ਗਿਣਤੀ ਦੇ ਵਿੱਚ ਵਰਕਰਸ ਦੀ ਮੰਗ ਕੀਤੀ ਹੈਗੀ ਆ, ਕਿਉਂਕਿ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਬੇਕਰਸਫੀਲਡ ਕਰਨ ਕਾਉਂਟੀ ਦੇ ਵਿੱਚ ਵੀ ਬਹੁਤ ਵੱਧ ਰਹੀ ਹੈਗੀ ਆ। ਉਹਨੂੰ ਦੇਖਦੇ ਹੋਏ ਉਹਨਾਂ ਨੇ ਅਨਾਊਂਸ ਕੀਤਾ ਆ ਵੀ ਹੌਸਪੀਟਲਸ ਦੇ ਵਿੱਚ ਅਸੈਂਸ਼ੀਅਲ ਵਰਕਰਸ ਦੀ ਜਿਹੜੀ ਘਾਟ ਹੈਗੀ ਆ ਉਹਦੀ ਬਹੁਤ ਜ਼ਰੂਰਤ ਆ। 199 ਵਰਕਰਸ ਉਹਨਾਂ ਨੇ ਮਰਸੀ ਹੌਸਪੀਟਲ ਤੋਂ ਲਏ ਹੈਗੇ ਆ। ਇਸੇ ਤਰ੍ਹਾਂ ਜੇ ਕੇਸਾਂ ਦੀ ਗਿਣਤੀ ਦੱਸਦੀ ਜਾਈਏ, ਕਹਿੰਦੇ ਭਈ ਬੇਕਰਸਫੀਲਡ ਏਰੀਏ ਦੇ ਵਿੱਚ 2000 ਨਵੇਂ ਕੇਸ ਆਏ ਆ ਸਿਰਫ ਸੈਚਰਡੇ ਤੋਂ ਲੈ ਕੇ ਅੱਜ ਸਵੇਰ ਤੱਕ। ਸੋ ਦੇਖ ਲਓ ਵੀ ਕਿੰਨੇ ਕੇਸ ਜਿਹੜੇ ਆ ਬੇਕਰਸਫੀਲਡ 'ਚ ਵੀ ਵੱਧ ਰਹੇ ਹੈਗੇ ਆ। ਅਤੇ ਸਭ ਤੋਂ ਵੱਧ ਜਿਹੜੀ ਗਰਮੀ ਆ ਉੱਥੇ ਪੈਂਦੀ ਆ, ਜਿੱਦਾਂ ਪਹਿਲਾਂ ਚੱਲਦੀ ਸੀ ਨਾ ਵੀ ਜੀ ਕਰੋਨਾ ਵਾਇਰਸ ਗਰਮੀ 'ਚ ਮਰ ਜਾਂਦੀ ਆ। ਸੋ ਇਹ ਲੱਗਦਾ ਨਹੀਂ ਵੀ ਇੱਦਾਂ ਦੀ ਕੋਈ ਕੇਸ ਜਿਹੜਾ ਕਰੋਨਾ ਮਰ ਜਾਂਦੀ ਹੋਵੇ, ਕਿਉਂਕਿ ਬੇਕਰਫੀਲਡ 'ਚ ਬਹੁਤ ਜ਼ਿਆਦਾ ਗਰਮੀ ਹੁੰਦੀ ਹੈਗੀ ਆ। ਅਜੇ ਵੀ ਬਹੁਤ ਸਾਰੇ ਲੋਕ ਇਹੀ ਜਿਹੜੀਆਂ ਇਹ ਬੇਤੁਕੀਆਂ ਗੱਲਾਂ ਜਿਸ ਦੇ ਵਿੱਚ ਕੋਈ ਵੀ ਜਿਹੜਾ ਕਹਿ ਲਓ ਵੀ ਪ੍ਰੂਫ ਨਹੀਂ ਹੈਗਾ, ਉਸ ਦੇ ਉੱਤੇ ਵਿਸ਼ਵਾਸ ਜਿਹੜਾ ਉਹ ਕਰੀ ਜਾਂਦੇ ਨੇ ਅਤੇ ਇਹਦੇ ਕਰਕੇ ਬਾਅਦ ਦੇ ਵਿੱਚ ਇਹ ਨਾ ਹੋਵੇ ਵੀ ਕੋਈ ਬੰਦਾ ਆਪਣਾ ਅਤੇ ਆਪਣੇ ਪਰਿਵਾਰ ਦਾ ਨੁਕਸਾਨ ਜਿਹੜਾ ਉਹ ਕਰਾ ਬੈਠੇ। ਅੱਜ ਰਾਸ਼ਟਰਪਤੀ ਟਰੰਪ ਨੇ US ਸੈਂਸਸ ਦੇ ਬਾਬਤ ਇੱਕ ਨਵਾਂ ਜਿਹੜਾ ਆ ਆਰਡਰ ਉਹ ਸਾਈਨ ਕੀਤਾ, ਜਿਸ ਦੇ ਵਿੱਚ ਉਹਨਾਂ ਨੇ ਆਖਿਆ ਵੀ ਜਿਹੜੀਆਂ ਕਹਿ ਲਓ ਵੀ ਇਲੈਕਟੋਰਲ ਕਾਲਜ ਹੁੰਦਾ ਆ, ਕਿੰਨੀਆਂ ਡਿਸਟ੍ਰਿਕਟਸ ਆ, ਕਿੰਨੇ ਜਾਣੇ ਚੁਣ ਕੇ ਨੁਮਾਇੰਦੇ ਜਿਹੜੇ ਉਹ ਪਹੁੰਚਦੇ ਨੇ ਹਾਊਸ ਦੇ ਵਿੱਚ, ਸੈਨੇਟ ਦੇ ਵਿੱਚ, ਉਸ ਮਾਮਲੇ ਦੇ ਵਿੱਚ ਜਿਹੜੇ ਅਨਡਾਕੂਮੈਂਟਡ ਇਮੀਗਰੈਂਟਸ ਆ ਉਹਨਾਂ ਨੂੰ ਇਸ ਦੇ ਵਿੱਚ ਨਹੀਂ ਗਿਣਿਆ ਜਾਊਗਾ। ਇਸ ਟਾਈਮ ਹੁਣ ਇਸ ਦੇ ਉੱਤੇ ਜਿਹੜੀ ACLU ਅਮੈਰੀਕਨ ਸਿਵਲ ਲਿਬਰਟੀ ਯੂਨੀਅਨ ਆ, ਉਹਨਾਂ ਨੇ ਇਸ ਮੈਮੋ ਨੂੰ ਕਹਿੰਦੇ ਵੀ ਆਲਰੇਡੀ ਚੈਲੰਜ ਕਰਨ ਦਾ ਪਲਾਨ ਆ ਉਹ ਕਰ ਦਿੱਤਾ ਆ। ਉਹਨਾਂ ਨੇ ਕਿਹਾ ਵੀ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਸੈਂਸਸ ਨੂੰ ਇੱਕ ਹਥਿਆਰ ਦੇ ਵਜੋਂ ਵਰਤ ਕੇ ਜਿਹੜੇ ਇਮੀਗਰੈਂਟ ਕਮਿਊਨਿਟੀਜ਼ ਆ ਉਹਨਾਂ ਉੱਤੇ ਹਮਲਾ ਕਰਨਾ ਚਾਹੁੰਦੇ ਆ ਅਤੇ ਇਹ ਕਹਿੰਦੇ ਵੀ ਗੈਰ ਸੰਵਿਧਾਨਿਕ ਆ ਅਤੇ ਕਹਿੰਦੇ ਅਸੀਂ ਉਹਨਾਂ ਨੂੰ ਕੋਰਟ ਦੇ ਵਿੱਚ ਮਿਲਾਂਗੇ ਅਤੇ ਜਿੱਤ ਪ੍ਰਾਪਤ ਕਰਾਂਗੇ। ਆਲਰੇਡੀ ਦੱਸ ਜਾਈਏ ਵੀ ਇਸ ਸਾਲ ਦੇ ਵਿੱਚ ਹੋ ਰਹੇ ਸੈਂਸਸ ਦੇ ਵਿੱਚ ਰਾਸ਼ਟਰਪਤੀ ਟਰੰਪ ਚਾਹੁੰਦੇ ਸੀ ਸਿਟੀਜ਼ਨਸ਼ਿਪ ਦਾ ਜਿਹੜਾ ਉਹ ਸਵਾਲ ਹੋਣਾ ਚਾਹੀਦਾ ਆ। ਉਹ ਮਾਮਲਾ ਫਿਰ ਸਭ ਤੋਂ ਉੱਚੀ ਅਦਾਲਤ ਸੁਪਰੀਮ ਕੋਰਟ ਤੱਕ ਪਹੁੰਚਿਆ, ਜਿਨ੍ਹਾਂ ਨੇ ਉਸ ਸਵਾਲ ਨੂੰ ਉੱਥੇ ਜਿਹੜਾ ਆ ਉਹ ਨਹੀਂ ਹੋਣ ਦੇ ਲਈ ਰਜਾਮੰਦ ਹੋਏ ਸੀ। ਸੋ ਜਿਹੜਾ ਸਵਾਲ ਆ ਉਸ ਦੇ ਵਿੱਚ ਨਹੀਂ ਸੀ ਆਇਆ, ਕਿਉਂਕਿ ਇਹਦੇ ਕਰਕੇ ਬਹੁਤ ਸਾਰੇ ਲੋਕਾਂ ਨੂੰ ਇਹ ਡਰ ਸੀਗਾ, ਸੰਸਥਾਵਾਂ ਨੂੰ ਵੀ ਇਹ ਡਰ ਸੀਗਾ ਵੀ ਲੋਕ ਜਿਹੜੇ ਉਹ ਸੈਂਸਸ ਆ ਸ਼ਾਇਦ ਨਹੀਂ ਭਰਨਗੇ। ਸੋ ਇਸ ਦੇ ਬਾਬਤ ਇੱਕ ਪੁਰਾਣਾ ਹਰਜੋਤ ਸਿੰਘ ਜੀ ਚਿੱਠੀ ਸਾਹਮਣੇ ਆਉਂਦੀ ਆ ਜਿਹੜੇ ਜਾਰਜ ਬੁਸ਼ ਸੀਨੀਅਰ ਦੇ ਕਾਰਜਕਾਲ ਦੇ ਦੌਰਾਨ ਦੀ, ਉਸ ਦੇ ਵਿੱਚ ਵੀ ਜਿਹੜੇ ਸੰਵਿਧਾਨ ਨੂੰ ਲੈ ਕੇ ਚਰਚਾ ਸੀਗੀ, ਜਿਸ ਦੇ ਵਿੱਚ ਸੰਵਿਧਾਨ ਇਹ ਕਹਿੰਦੇ ਵੀ ਕਲੀਅਰਲੀ ਕਹਿੰਦਾ ਆ ਵੀ ਹਰ ਪਰਸਨ ਜਿਹੜਾ ਆ ਇਸ ਦੇ ਵਿੱਚ ਗਿਣਿਆ ਜਾਣਾ ਚਾਹੀਦਾ ਆ। ਸੈਂਸਸ ਦੇ ਵਿੱਚ ਜਦੋਂ ਵੀ ਕੋਈ ਵੀ ਡਿਸਟ੍ਰਿਕਟ ਜਿਹੜੀ ਆ ਉਸ ਨੂੰ ਤਿਆਰ ਕੀਤਾ ਜਾਂਦਾ ਆ, ਅਤੇ ਕਹਿੰਦੇ ਰਾਸ਼ਟਰਪਤੀ ਟਰੰਪ ਆਪਣੀ ਮਰਜ਼ੀ ਜਿਹੜੀ ਇਸ ਚੀਜ਼ ਦੇ ਵਿੱਚ ਕਰਨਾ ਚਾਹੁੰਦੇ ਆ।
ਇਹਨਾਂ ਦੇ ਵੱਲੋਂ ਵਾਈਟ ਹਾਊਸ ਦੇ ਵੱਲੋਂ ਤਰਕ ਇਹ ਹੈਗਾ ਵੀ ਇਹਦੇ ਵਿੱਚ ਜਿਹੜੇ ਇਨਹੈਬੀਟੈਂਟ ਆ ਉਹਨਾਂ ਨੂੰ ਉਹ ਕਾਊਂਟ ਕਰਨਾ ਚਾਹੁੰਦੇ ਆ ਜਿਹੜੇ ਇੱਥੇ ਦੇ ਇੱਕ ਹਿਸਾਬ ਦੇ ਨਾਲ ਸਹੀ ਤਰੀਕੇ ਦੇ ਨਾਲ ਲੀਗਲ ਤਰੀਕੇ ਦੇ ਨਾਲ ਜਿਹੜੇ ਉਹ ਰਹਿ ਰਹੇ ਆ, ਨਾ ਕਿ ਅਨਡਾਕੂਮੈਂਟਡ। ਜੀ, ਅਗਲੀ ਖਬਰ ਵੀ ਬੇਕਰਸਫੀਲਡ ਤੋਂ ਆ ਰਹੀ ਹੈ। ਬੇਕਰਸਫੀਲਡ ਦਾ ਜਿਹੜਾ ਕਮਿਊਨਿਟੀ ਕਾਲਜ ਆ ਉਹ ਇੱਕ ਹਫ਼ਤੇ ਦੇ ਲਈ ਸਪੈਸ਼ਲ ਕਲਾਸਿਸ ਜਿਹੜੀਆਂ ਆਨਲਾਈਨ ਲਾ ਰਿਹਾ ਹੈਗਾ ਆ ਕੰਟੈਕਟ ਟ੍ਰੇਸਿੰਗ ਦੇ ਲਈ। ਇਹ ਹੈਲਥ ਰਿਲੇਟਡ ਕਲਾਸਿਸ ਹੋਊਗੀਆਂ। ਸਾਰਿਆਂ ਨੂੰ ਯਾਦ ਹੋਊਗਾ ਜਿਹੜਾ ਸਟਿਮੂਲਸ ਪੈਕੇਜ ਸੀ ਉਹਦੇ ਦੌਰਾਨ ਇਹਦੇ ਲਈ ਵੀ ਮਨੀ ਰੱਖਿਆ ਗਿਆ ਸੀ ਵੱਖ-ਵੱਖ ਸ਼ਹਿਰਾਂ ਨੂੰ, ਤਾਂ ਕਿ ਉਹ ਇੱਦਾਂ ਦੇ EMPLOYEE ਹਾਇਰ ਕਰਨ ਜਿਹੜਾ ਕੋਈ ਕਰੋਨਾ ਵਾਇਰਸ ਨਾਲ ਪੋਜ਼ੀਟਿਵ ਹੁੰਦਾ ਉਹਦੀ ਪੂਰੀ ਹਿਸਟਰੀ ਲੱਭਣ ਲਈ, ਕਿੱਥੇ ਗਿਆ, ਕਿੱਥੋਂ ਮਿਲੀ, ਕਿੱਥੇ ਰਿਹਾ, ਤਾਂ ਕਿ ਹੋਰ ਲੋਕਾਂ ਦਾ ਵੀ ਕੰਟੈਕਟ ਪਤਾ ਲੱਗ ਜਾਵੇ, ਇਮੀਡੀਏਟਲੀ ਉਹਨਾਂ ਦੀ ਟੈਸਟਿੰਗ ਹੋ ਜਾਵੇ। ਸੋ ਜੇ ਕੋਈ ਜੌਬ ਵੀ ਉਹਦੇ ਵਿੱਚ ਲੱਭਣੀ ਚਾਹੁੰਦਾ ਆ, ਵੱਖ-ਵੱਖ ਸ਼ਹਿਰਾਂ ਦੇ ਵਿੱਚ ਹਾਇਰਿੰਗ ਹੋ ਰਹੀ ਹੈਗੀ ਹੈਲਥ ਡਿਪਾਰਟਮੈਂਟਸ ਵੱਲੋਂ। ਸੋ ਬੇਕਰਸਫੀਲਡ ਕਮਿਊਨਿਟੀ ਕਾਲਜ ਨੇ ਸਪੈਸ਼ਲ ਕਲਾਸਿਸ 5 ਦਿਨ ਦੀਆਂ ਉਹਨੇ ਸ਼ੁਰੂ ਕਰਨੀਆਂ, ਜੁਲਾਈ 27 ਨੂੰ ਸ਼ੁਰੂ ਹੋਣੀਆਂ ਹੈਗੀਆਂ। ਇਸ ਤੋਂ ਪਹਿਲਾਂ ਤੁਹਾਨੂੰ ਐਨਰੋਲ ਹੋਣਾ ਪੈਣਾ ਹੈਗਾ bakersfield college.edu/student। ਇੱਥੇ ਜਾ ਕੇ ਤੁਸੀਂ ਹੋ ਸਕਦੇ ਆ, ਆਨਲਾਈਨ ਸਰਚ ਕਰ ਲਿਓ ਜੇ ਕੋਈ ਇੱਦਾਂ ਦੀ ਜੌਬ ਕਰਨੀ ਚਾਹੁੰਦਾ। ਪਲੱਸ ਐਕਸਪੀਰੀਅੰਸ ਵੀ ਆ, ਗੁੱਡ ਐਕਸਪੀਰੀਅੰਸ ਆ। ਕਮਿਊਨਿਟੀ ਕਾਲਜ ਦੀਆਂ ਕਲਾਸਿਸ ਸਟੂਡੈਂਟਸ ਲਈ ਆ, ਆਮ ਲੋਕ ਵੀ ਜਿਹੜੇ ਲੈ ਸਕਦੇ ਆ। ਥੋੜ੍ਹੀ ਬਹੁਤੀ ਬੈਕਗਰਾਊਂਡ ਤੁਹਾਡੀ ਸਾਇੰਸ ਦੇ ਵਿੱਚ ਹੋਣੀ ਜ਼ਰੂਰੀ ਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਸੈਂਟਾ ਕਲਾਰਾ ਕਾਊਂਟੀ ਦੇ ਜਿਹੜੇ ਟੌਪ ਦੇ ਹੈਲਥ ਅਫੀਸ਼ੀਅਲ ਜਿਹੜੇ ਹੈਗੇ ਆ, ਉਹਨਾਂ ਨੇ ਕਿਹਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਹਿੰਦੇ ਵੀ ਅਜੇ ਕੁਛ ਨਹੀਂ ਕਿਹਾ ਜਾ ਸਕਦਾ ਵੀ ਕੀ ਬਣੂਗਾ ਜੇ ਆਪਾਂ ਰੀਓਪਨਿੰਗ ਅਪਰੋਚ ਜਿਹੜੀ ਉਹ ਕਿਸ ਹਿਸਾਬ ਦੇ ਨਾਲ ਹੋਊਗੀ। ਬੇਸਿਕਲੀ ਉਹਨਾਂ ਨੇ ਕਿਹਾ ਵੀ ਹਰ ਇੱਕ ਇਲਾਕੇ ਦੇ ਵਿੱਚ, ਹਰ ਇੱਕ ਥਾਂ ਦੇ ਉੱਤੇ ਐਵਰੀਡੇ ਡਿਫਰੈਂਟ ਤਰੀਕੇ ਦੇ ਨਾਲ ਇਸ ਨੂੰ ਦੇਖ ਕੇ ਫਿਰ ਹੀ ਨਵਾਂ ਪਲਾਨ ਜਿਹੜਾ ਆ ਉਹ ਤਿਆਰ ਕੀਤਾ ਜਾ ਸਕੂਗਾ। ਇਹ ਹੁਣ ਜਰਨਲ ਸਾਰਿਆਂ ਦੇ ਲਈ ਇੱਕੋ ਸਰਤਾ ਜਿਹੜੀ ਹੋਣੀ ਆ ਉਹ ਨਾਮੁਮਕਿਨ ਜੀ ਜਿਹੜੀ ਉਹ ਲੱਗ ਰਹੀ ਹੈਗੀ ਆ। ਡਾਕਟਰ ਜਿਹੜੇ ਸਾਰਾ ਕੋਡੀ ਹੈਗੇ ਆ, ਉਹਨਾਂ ਨੇ ਹੀ ਤਕਰੀਬਨ ਅਮਰੀਕਾ ਦੇ ਵਿੱਚ ਸਭ ਤੋਂ ਪਹਿਲਿਆਂ ਦੇ ਵਿੱਚ ਸ਼ੈਲਟਰ ਇਨ ਪਲੇਸ ਆਦੇਸ਼ ਜਾਰੀ ਕਰਨ ਦੇ ਵਿੱਚ ਸੈਂਟਾ ਕਲਾਰਾ ਕਾਊਂਟੀ, ਬੇ ਏਰੀਆ ਦੀਆਂ ਕਾਊਂਟੀਜ਼ ਜਿਹੜੀਆਂ ਉਹ ਮੋਹਰੇ ਸੀਗੀਆਂ, ਅਤੇ ਉਹਦੇ ਕਰਕੇ ਇੱਥੇ ਕਾਫੀ ਬਚਾਅ ਵੀ ਜਿਹੜਾ ਆ ਉਹ ਰਿਹਾ ਸੀ। ਅਗਲੀ ਖਬਰ ਸਟਾਕਟਨ ਮੋਡੈਸਟੋ ਤੋਂ ਆ ਰਹੀ ਆ, ਕਿਉਂਕਿ ਕਹਿੰਦੇ ਵੀ ਜਦੋਂ ਵੀ ਕਿਸੇ ਨੇ ਮੂਵ ਹੋਣਾ ਹੋਵੇ ਸਭ ਤੋਂ ਪਹਿਲਾਂ ਜੇ ਤੁਸੀਂ ਘਰ ਖਰੀਦਦੇ ਆ ਨਾ, ਤੁਹਾਨੂੰ ਉੱਥੇ ਦੇ ਸਕੂਲ ਜ਼ਰੂਰ ਦੇਖਣੇ ਚਾਹੀਦੇ ਆ, ਕਾਲਜਸ ਜ਼ਰੂਰ ਦੇਖਣੇ ਚਾਹੀਦੇ। ਕਹਿੰਦੇ ਵੀ ਸਟਾਕਟਨ ਅਤੇ ਮੋਡੈਸਟੋ ਬੋਟਮ 'ਤੇ 150 ਦੇ ਵਿੱਚੋਂ ਸਭ ਤੋਂ ਬੋਟਮ 'ਤੇ ਆਏ ਹੈਗੇ ਆ ਵੀ ਲੀਸਟ ਐਜੂਕੇਟਡ ਯੂਨੀਵਰਸਿਟੀਜ਼ ਆ। ਸਭ ਤੋਂ ਘੱਟ ਪੜ੍ਹੇ ਲਿਖੇ ਲੋਕ ਸਟਾਕਟਨ ਅਤੇ ਮੋਡੈਸਟੋ ਏਰੀਏ ਦੇ ਵਿੱਚ ਆ। ਇਹ ਜਿਹੜਾ ਸਰਵੇ ਨਵਾਂ ਆਇਆ ਹੈਗਾ ਵੈਲਟ ਹੱਬ ਨੇ ਰਿਲੀਜ਼ ਕੀਤਾ ਹੈਗਾ, ਅਤੇ ਜਿਹੜੇ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਲੋਕ ਜਿਹੜੇ ਸ਼ਹਿਰਾਂ 'ਚ ਰਹਿੰਦੇ ਆ ਉਹ ਸੰਨੀਵੇਲ, ਸੈਂਟਾ ਕਲਾਰਾ, ਸੈਨ ਫਰਾਂਸਿਸਕੋ, ਓਕਲੈਂਡ, ਹੇਵਰਡ ਏਰੀਆ ਜਿਹੜਾ ਟੌਪ 5 ਦੇ ਵਿੱਚ ਆਇਆ ਹੈਗਾ ਆ। ਸੋ ਕਹਿੰਦੇ ਵੀ ਇਸੇ ਤਰ੍ਹਾਂ ਕੁਛ ਸ਼ਹਿਰ ਜਿਹੜੇ ਹੈਗੇ ਆ ਸੈਕਰਾਮੈਂਟੋ ਏਰੀਏ ਦੇ, ਸੈਕਰਾਮੈਂਟੋ, ਰੋਜ਼ਵਿਲ, ਆਰਡਨ, ਇਹ ਏਰੀਆ ਜਿਹੜੇ ਟੌਪ ਦੇ 50 ਦੇ ਵਿੱਚ ਆਇਆ ਹੈਗਾ ਆ। ਜੀ, ਅਗਲੀ ਖਬਰ ਜਿਹੜੀ ਆ ਰਹੀ ਹੈ ਸੈਕਰਾਮੈਂਟੋ ਤੋਂ। ਸੈਕਰਾਮੈਂਟੋ ਪੁਲਿਸ ਡਿਪਾਰਟਮੈਂਟ ਦੇ ਇੱਕ ਅਫਸਰ ਦੇ ਦੁਆਰਾ ਇੱਕ ਕਹਿੰਦੇ ਵੀ ਉੱਥੇ ਇੱਕ ਇਨਸਾਨ ਦੇ ਗੋਲੀ ਜਿਹੜੀ ਉਹ ਚੱਲੀ ਆ, ਗੋਲੀ ਲੱਗੀ ਆ, ਅਤੇ ਉਹ ਉੱਥੇ ਇੰਜਰਡ ਜਿਹੜਾ ਆ ਉਹ ਹੋਇਆ ਆ। ਇਸ ਮੌਕੇ ਉਸ ਬੰਦੇ ਨੂੰ ਹਸਪਤਾਲ ਦੇ ਵਿੱਚ ਰੱਖਿਆ ਗਿਆ ਹੋਇਆ। ਕੰਡੀਸ਼ਨ ਉਸ ਦੇ ਬਾਰੇ ਉਹਨਾਂ ਨੇ ਜਾਣਕਾਰੀ ਜਿਹੜੀ ਉਹ ਨਹੀਂ ਦੱਸੀ। ਇਹ ਰਮੋਨਾ ਐਵੀਨਿਊ ਦੇ ਉੱਤੇ ਕਹਿੰਦੇ ਸ਼ੂਟਿੰਗ ਜਿਹੜੀ ਉਹ ਵਾਪਰੀ ਸੀਗੀ। ਸੋ ਆਫਿਸਰ ਇਨਵੋਲਵਡ ਜਿਹੜੀ ਹੈ ਸ਼ੂਟਿੰਗ ਆ ਉਹ ਉੱਥੇ ਘਟਨਾ ਇੱਕ ਵਾਪਰੀ ਹੈਗੀ ਆ। ਸੋ ਕਹਿੰਦੇ ਵੀ ਜਦ ਉੱਥੇ ਪਹੁੰਚੇ ਸੀਗੇ ਹੋਰ ਪ੍ਰੈਸ ਵਾਲੇ ਤਾਂ ਕਾਫੀ ਜ਼ਿਆਦਾ ਪੁਲਿਸ ਆਲਰੇਡੀ ਉੱਥੇ ਮੌਜੂਦ ਸੀਗੀ। ਇਸ ਦੇ ਬਾਰੇ ਅਜੇ ਹੋਰ ਜਾਣਕਾਰੀ ਆ ਉਹ ਨਹੀਂ ਦਿੱਤੀ ਜਾ ਰਹੀ। ਕਰੋਨਾ ਵਾਇਰਸ ਨੂੰ ਲੈ ਕੇ ਬਹੁਤ ਸਾਰੇ ਸਮਾਲ ਬਿਜ਼ਨਸਿਸ ਆਲਰੇਡੀ ਕਲੋਜ਼ ਹੋ ਗਏ ਆ ਜਾਂ ਕਲੋਜ਼ ਹੋਣ ਜਾ ਰਹੇ ਆ, ਪਰ ਬਹੁਤ ਸਾਰੇ ਸ਼ਹਿਰ ਥੋੜ੍ਹੀ ਜਿਹੜੀ ਆ ਹੈਲਪ ਸਮਾਲ ਬਿਜ਼ਨਸਿਸ ਦੀ ਕਰ ਰਹੇ ਹੈਗੇ ਆ। ਯੂਬਾ ਸਿਟੀ ਤੋਂ ਖਬਰ ਆ ਰਹੀ ਹੈ ਵੀ ਯੂਬਾ ਸਿਟੀ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਅਜਿਹਾ ਇੱਦਾਂ ਦਾ ਸ਼ਹਿਰ ਆਇਆ ਜਿਨ੍ਹਾਂ ਨੇ ਬੜੀ ਕ੍ਰੀਏਟਿਵਿਟੀ ਦੇ ਨਾਲ ਡਾਊਨਟਾਊਨ ਜਿਹੜੇ ਬਿਜ਼ਨਸਿਸ ਆ, ਜਿਹੜੇ ਰੈਸਟੋਰੈਂਟ ਸੀ, ਉਹਨਾਂ ਦੇ ਲਈ ਸਪੈਸ਼ਲ ਡਾਊਨਟਾਊਨ ਦੇ ਵਿੱਚ ਜਿਹੜੀ ਇੱਕ ਸੜਕ ਜਾਂਦੀ ਸੀ ਉਹਨਾਂ ਦੀ ਪਲੂਮਸ ਸਟਰੀਟ, ਜਿਹਦਾ ਦੱਸਿਆ ਵੀ ਉਹਦੇ ਕਾਫੀ ਬਲੋਕਸ ਉਹਨਾਂ ਨੇ ਕਾਰਾਂ ਦੇ ਲਈ ਬੰਦ ਕਰ ਦਿੱਤੇ ਤਾਂ ਕਿ ਜਿਹੜੇ ਰੈਸਟੋਰੈਂਟਸ ਆ ਉਹ ਆਪਣੇ ਜਿਹੜੇ ਟੇਬਲ ਚੇਅਰਸ ਆ ਆਊਟਸਾਈਡ ਲਾ ਸਕਣ ਤਾਂ ਕਿ ਰੈਸਟੋਰੈਂਟ ਖੁੱਲ੍ਹ ਸਕਣ। ਕਿਉਂਕਿ ਸਾਰਿਆਂ ਨੂੰ ਪਤਾ ਹੈ ਕੈਲੀਫੋਰਨੀਆ ਦੇ ਗਵਰਨਰ ਵੱਲੋਂ ਆਰਡੀਨੈਂਸ ਜਾਰੀ ਕੀਤਾ ਗਿਆ ਵੀ ਕੋਈ ਵੀ ਰੈਸਟੋਰੈਂਟ ਇਨਸਾਈਡ ਨਹੀਂ ਸਰਵ ਕਰ ਸਕਦਾ। ਸੋ ਇਹ ਗੁੱਡ ਜਿਹੜਾ ਡਿਸੀਜਨ ਆ ਉੱਥੇ ਦੀ ਜਿਹੜੀ ਸਿਟੀ ਕੌਂਸਲ ਆ ਉਹਨਾਂ ਨੇ ਲਿਆ ਹੈਗਾ। ਜੀ,
ਅਗਲੀ ਗੱਲ ਕਰਦੇ ਜਾਈਏ ਕੈਲੀਫੋਰਨੀਆ ਦੇ ਅਟਰਨੀ ਜਨਰਲ ਦੇ ਨਾਲ 20 ਹੋਰ ਸੂਬਿਆਂ ਦੇ ਅਟਰਨੀ ਜਨਰਲ ਤੇ ਡਿਸਟ੍ਰਿਕਟ ਆਫ ਕੋਲੰਬੀਆ ਦੇ ਦੁਆਰਾ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ EPA ਦੇ ਨਵੇਂ ਜਿਹੜੇ ਰੂਲ ਆ ਜਿਸ ਦੇ ਵਿੱਚ ਕਹਿੰਦੇ ਵੀ ਦਰਿਆਵਾਂ ਦੇ ਪਾਣੀ ਨੂੰ, ਲੇਕਸ ਨੂੰ, ਉਹਨਾਂ ਦੇ ਪਾਣੀ ਨੂੰ, ਸਟਰੀਮਸ ਨੂੰ ਇੱਕ ਹਿਸਾਬ ਦੇ ਨਾਲ ਪ੍ਰੋਟੈਕਟ ਕਰਨ ਦੀ ਜਿਹੜੀ ਜ਼ਿੰਮੇਵਾਰੀ ਆ ਜਾਂ ਉਹਨਾਂ ਦੀ ਸਮਰੱਥਾ ਆ ਉਹ ਉਹਨਾਂ ਦੇ ਹੱਥੋਂ ਖੁੱਸ ਸਕਦੀ ਸੀ। ਉਸ ਦੇ ਅਗੇਂਸਟ ਜਿਹੜਾ ਆ ਇਹ ਇਹਨਾਂ ਨੇ ਸੂ ਕੀਤਾ ਹੈਗਾ ਆ। ਰਾਸ਼ਟਰਪਤੀ ਟਰੰਪ ਨੇ 2019 ਦੇ ਵਿੱਚ ਇੱਕ ਐਗਜ਼ੀਕਿਊਟਿਵ ਆਰਡਰ ਦੇ ਜ਼ਰੀਏ ਇਹ ਆਖਿਆ ਸੀਗਾ ਜਿਸ ਦੇ ਵਿੱਚ ਕਹਿੰਦੇ ਵੀ ਪਾਈਪਲਾਈਨਸ ਨੂੰ ਬਲੌਕ ਕਰਨਾ ਤੇ ਹੋਰ ਪ੍ਰੋਜੈਕਟਸ ਨੂੰ ਜਿਹੜਾ ਬਲੌਕ ਕਰਨਾ ਸਟੇਟਸ ਦੇ ਲਈ ਕਾਫੀ ਮੁਸ਼ਕਲ ਜਿਹੜਾ ਉਹ ਹੋ ਸਕਦਾ ਸੀਗਾ। ਜਿਹੜੇ ਕੈਲੀਫੋਰਨੀਆ ਦੇ ਅਟਰਨੀ ਜਨਰਲ ਜ਼ਾਵੀਅਰ ਬਕੇਰਾ ਉਹਨਾਂ ਨੇ ਕਿਹਾ ਵੀ ਟਰੰਪ ਐਡਮਿਨਿਸਟ੍ਰੇਸ਼ਨ ਫੋਸਿਲ ਫਿਊਲ ਇਨਫਰਾਸਟ੍ਰਕਚਰ ਦੇ ਉੱਤੇ ਜਿਹੜਾ ਉਹ ਕਰਨਾ ਚਾਹੁੰਦੇ ਆ। ਕਹਿੰਦੇ ਵੀ ਉਹਨਾਂ ਦੇ ਲਈ ਇਹ ਸਾਰਾ ਕੁਝ ਕਲੀਅਰ ਕਰਨਾ ਚਾਹੁੰਦੇ ਆ ਅਤੇ ਇਸ ਲਈ ਇਹਨਾਂ ਨੇ ਬਾਕੀ ਸੂਬਿਆਂ ਨੇ ਮਿਲ ਕੇ ਇਸ ਟਰੰਪ ਐਡਮਿਨਿਸਟ੍ਰੇਸ਼ਨ ਦੇ ਇਸ ਐਗਜ਼ੀਕਿਊਟਿਵ ਆਰਡਰ ਦੇ ਖਿਲਾਫ ਹੁਣ ਲਾਸੂਟ ਫਾਈਲ ਕੀਤਾ ਹੈਗਾ। ਅਗਲੀ ਖਬਰ ਬੇ ਏਰੀਆ 'ਚ ਰੈਡਵੁੱਡ ਸਿਟੀ ਤੋਂ ਆ ਰਹੀ ਹੈ, ਜਿੱਥੇ ਬਲੈਕ ਲਾਈਵਜ਼ ਮੈਟਰ ਦੇ ਜਿਹੜੇ ਲੋਕ ਹੈਗੇ ਆ ਉਹਨਾਂ ਨੇ ਇੱਕ ਮੂਰਲ ਉੱਥੇ ਬਣਾਇਆ ਸੀਗਾ ਸਿਟੀ ਦੇ ਵਿੱਚ ਅਤੇ ਉਸ ਦੇ ਸੰਬੰਧ ਦੇ ਵਿੱਚ ਇੱਕ ਕਿਸੇ ਹੋਰ ਸਿਟੀ ਦੇ ਜਿਹੜਾ ਰੈਜ਼ੀਡੈਂਟ ਆ ਉਸ ਨੇ ਸਿਟੀ ਨੂੰ ਪਰਮਿਸ਼ਨ ਲੈਣ ਲਈ ਕਿਹਾ ਵੀ ਮੈਨੂੰ ਮੈਗਾ 2020 ਦਾ ਜਿਹੜਾ ਮੂਰਲ ਆ ਬਣਾਉਣਾ ਦਿੱਤਾ ਜਾਵੇ। ਉਸ ਤੋਂ ਬਾਅਦ ਫਿਰ ਸਿਟੀ ਨੇ ਜਿਹੜਾ ਬਲੈਕ ਲਾਈਵ ਮੈਟਰਸ ਵਾਲਾ ਮੂਰਲ ਸੀ ਉਹਦੇ ਉੱਤੇ ਵੀ ਪੇਂਟ ਕਰ ਦਿੱਤਾ। ਕਹਿੰਦੇ ਵੀ ਦੋਨਾਂ ਨੂੰ ਨਹੀਂ ਕਰਨ ਦੇਣਾ। ਇਸੇ ਤਰ੍ਹਾਂ ਇੱਕ ਨਿਊਯਾਰਕ ਤੋਂ ਖਬਰ ਆ ਰਹੀ ਆ, ਉੱਥੇ ਨਿਊਯਾਰਕ 'ਚ ਬਲੈਕ ਲਾਈਵਜ਼ ਮੈਟਰ ਵਾਲਿਆਂ ਨੇ ਮੂਰਲਸ ਬਣਾਏ ਹੋਏ ਸੀ ਅਤੇ ਉੱਥੇ ਇੱਕ ਕਾਲੇ ਮੂਲ ਦੀ ਬੀਬੀ ਨੇ ਉਹਦੇ ਉੱਤੇ ਜਿਹੜੇ ਡਿਫਰੈਂਟ ਪੇਂਟ ਕਰ ਦਿੱਤੇ। ਜੀ ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤ ਜਾਂਦੇ ਜਾਂਦੇ ਤੁਹਾਨੂੰ ਸਟਾਕ ਮਾਰਕੀਟ ਦੇ ਬਾਰੇ 'ਚ ਦੱਸਦੇ ਜਾਈਏ। ਅੱਜ ਡਾਓ ਜੋਨਸ ਦੇ ਵਿੱਚ 160 ਪੁਆਇੰਟਾਂ ਦਾ ਵਾਧਾ ਦੇਖਿਆ ਗਿਆ, 26,840 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਨੈਸਡੈਕ ਦੇ ਵਿੱਚ 86 ਪੁਆਇੰਟ ਜਿਹੜੀ ਉਹ ਗਿਰਾਵਟ ਆਈ, 10,660 ਤੇ ਮਾਰਕੀਟ ਕਲੋਜ਼ ਹੋਈ। S&P ਤਕਰੀਬਨ ਬਰਾਬਰ ਹੀ ਰਿਹਾ, 5 ਪੁਆਇੰਟ ਵਧੇ, 3257 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਉੱਧਰ ਸੋਨੇ ਦੀ ਕੀਮਤ ਹੈ ਉਹ ਜਿਹੜੀ ਉਹ ਤਾਂ ਨੂੰ ਜਾ ਰਹੀ ਆ, $1,845 ਪ੍ਰਤੀ ਆਉਂਸ ਦੇ ਉੱਤੇ ਜਿਹੜੀ ਇਸ ਦੀ ਕੀਮਤ ਰਹੀ ਹੈਗੀ ਆ। ਇਸੇ ਤਰ੍ਹਾਂ US ਡਾਲਰ ਦੇ ਮੁਕਾਬਲੇ ਜੇ ਕੈਨੇਡਾ ਦਾ ਡਾਲਰ ਦੇਖਿਆ ਜਾਵੇ $1.34 ਰਿਹਾ ਅਤੇ ਇੱਕ US ਡਾਲਰ ਦੀ ਕੀਮਤ $74.52 ਇੰਡੀਅਨ ਰੁਪੀ 'ਚ ਰਹੀ। ਜੀ ਅਤੇ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ ਤੱਕ ਲਈ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।